इस बार एक क्वेश्चन तो उन्होंने रखी कि इमीडिएटली पाकिस्तान दे सिर इल्जाम नहीं लाया। इस बार इस नूं जे इधर उन्होंने पैन इंडिया इस्लामिक टेररिज्म किया ते इधर पैन इस्लामिक कंट्रीज टेररिज्म नाल जोड़न दी उन्होंने भी कोशिश की गई। तो मैनू लगता है भी ये पहली बार है कि पाकिस्तान तो हट के तुर्की जिहड़ा टर्की का नवा नाम है उन्होंने भी इन्होंने इन्वॉल्व किया है। कॉमन मुसलमान ਤਾਂ ਵੈਸੇ ਹੀ ਇਹਨਾਂ ਨੇ ਬਿਲਕੁਲ ਉਸ ਨੂੰ ਕਸਿਆਰਾ ਬਣਾਇਆ ਹੋਇਆ ਹੈ। ਯੂਪੀ ਦੇ ਵਿੱਚ ਜਿਹੜਾ ਸੋ ਕਾਲਡ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਜਿਹੜਾ ਮਿਡਲ ਕਲਾਸ ਮੁਸਲਮਾਨ ਕਿਸੇ ਵੀ ਐਕਟੀਵਿਟੀ 'ਚ ਇਨਵੋਲਵ ਹੁੰਦਾ ਸੀ, ਉਹ ਸੀਏਏ ਦਾ ਐਜੀਟੇਸ਼ਨ ਹੋਏ ਜਾਂ ਦੂਜਾ ਉਹਨਾਂ ਦੀਆਂ ਬਿਜ਼ਨੈਸਿਸ ਨੂੰ ਵੀ ਜਾ ਕੇ ਬੁਲਡੋਜ਼ਰ ਢਾ ਦਿੰਦਾ, ਉਹਨੂੰ ਵੀ ਨਕਾਰਾ ਕਰ ਦਿੱਤਾ ਹੈ। ਫਿਰ ਜਦੋਂ ਇਹਨਾਂ ਦੀ ਕਵਾੜੀਆ ਯਾਤਰਾ ਸ਼ੁਰੂ ਹੋਈ, ਸਾਰੇ ਯੂਪੀ 'ਚ ਸੀ ਕਿ ਜਿਹੜੇ ਆਲੇ ਦੁਆਲੇ ਦੀਆਂ ਦੁਕਾਨਾਂ ਵਾਲੇ ਨੇ ਉਹ ਪਲੇ ਕਰਨ ਆਪਣੇ ਨਾਂ ਕਿ ਉਹ ਕੀ ਨੇ, ਤਾਂ ਕਿ ਮੁਸਲਮਾਨਾਂ ਨੂੰ ਉਸ ਵਪਾਰਕ ਲਾਈਨ ਤੋਂ ਵੀ ਬਾਹਰ ਰੱਖਿਆ ਜਾਏ ਜਿਹੜਾ ਰੱਖਿਆ ਗਿਆ। ਕਿਸੇ ਕੋਰਟ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਔਰ ਹੁਣ ਜਿਹੜਾ ਵਾਈਟ ਕਾਲਰ ਜਾਂ ਸਫਿਸਟੀਕੇਟ ਡਾਕਟਰ ਕਲਾਸ ਹੈ ਉਸ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੈ, ਜਿਵੇਂ ਈਵਨ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਟਰਮ ਇਸਤੇਮਾਲ ਹੋ ਰਹੀ ਹੈ। ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ ਕਿ ਇਹਨਾਂ ਨੇ ਜਦੋਂ ਜਿਹੜਾ ਕਸ਼ਮੀਰ ਫਾਈਲਸ ਨਾਂ ਦੀ ਫਿਲਮ ਬਣਵਾਈ, ਉਹਦੇ 'ਚ ਕਿਸ ਲੈਵਲ ਦੇ ਉੱਤੇ ਜਿਹੜਾ ਬਿਲਕੁਲ ਨੈਰੇਟਿਵ ਬਦਲਿਆ ਕਿ ਜੀ ਉਹ ਤਾਂ ਕਸ਼ਮੀਰੀ ਪੰਡਤ ਟਾਰਗੇਟ ਨੇ, ਇਹ ਤਾਂ ਬੜੇ ਆਰਾਮ ਨਾਲ ਰਹਿੰਦੇ ਨੇ। ਕਿਉਂਕਿ ਦੇਖੋ ਸਿੱਖ ਬੋਧੀ ਜੈਨੀ ਇਹ ਤਾਂ ਉਹਨਾਂ ਨੇ ਡੈਥ ਕਿਸ ਨਾਲ ਹੀ ਆਪਣੇ ਸਮੋਏ ਹੋਏ ਨੇ। ਜਦੋਂ ਰਿਪੀਟਡਲੀ ਮੋਹਨ ਭਾਗਵਤ ਕਹਿੰਦਾ ਹੈ ਕਿ ਭਾਰਤ 'ਚ ਜੰਮਿਆ ਹਰ ਕੋਈ ਹਿੰਦੂ ਹੈ, ਔਰ ਜਿਹੜੀ ਆਰਐਸਐਸ ਦੀ ਡੈਫੀਨੇਸ਼ਨ ਹੈ ਜਦੋਂ ਉਹ ਇੰਡੀਅਨ ਰਿਲੀਜਨ ਜਾਂ ਹਿੰਦੂਤਵਾ ਵਰਸਸ ਫੋਰਨ ਕਹਿੰਦਾ ਹੈ, ਉਹ ਕਹਿੰਦਾ ਵੀ ਜਿਨ੍ਹਾਂ ਦੀ ਪੁੰਨਿਆ ਭੂਮੀ ਸੰਸਕ੍ਰਿਤ ਦੇ ਵਿੱਚ ਉਹ ਆਰੀਆਵਰਤ ਤੋਂ ਬਾਹਰ ਹੈ, ਭਾਰਤੀ ਖੰਡ ਤੋਂ ਬਾਹਰ ਹੈ, ਉਹ ਏਲੀਅਨ ਰਿਲੀਜਨ। ਉਹਨਾਂ ਦੇ ਲਈ ਦੋ ਹੀ ਚੋਇਸਸ ਨੇ, ਈਦਰ ਅਸਿਮੀਲੇਟ ਔਰ ਬੀ ਰੈਡੀ ਟੂ ਐਨਾਈਲੇਟ, ਜਾਂ ਵਿੱਚ ਜਜ਼ਬ ਹੋਵੋ ਜਾਂ ਖਤਮ ਹੋਣ ਲਈ ਤਿਆਰ ਹੋ। ਇਸ ਵੇਲੇ ਦੁਨੀਆ 'ਚ ਜੇ ਕਿਤੇ ਸਭ ਤੋਂ ਜ਼ਿਆਦਾ ਇੱਕ ਸੁਸਾਇਟੀ ਵਲਨਰੇਬਲ ਹੈ ਜਿਨ੍ਹਾਂ ਦਾ ਜੈਨੋਸਾਈਡ ਕਿਸੇ ਵੇਲੇ ਵੀ ਹੋ ਸਕਦਾ ਹੈ, ਤਾਂ ਇੰਡੀਅਨ ਮੁਸਲਿਮ। ਇਸ ਵੇਲੇ ਭਾਰਤੀ ਮੁਸਲਿਮ ਔਰ ਦੂਸਰੀਆਂ ਘੱਟ ਗਿਣਤੀਆਂ ਉਸ ਲੈਵਲ ਦੇ ਉੱਤੇ ਹੀ ਖੜੀਆਂ ਨੇ, ਉਸ ਸਟੈਪ ਦੇ ਉੱਤੇ ਜਿਹੜਾ 1933-34 ਦੇ ਵਿੱਚ ਜਰਮਨ ਦੀ ਆਕੂਪੇਸ਼ਨ ਦੇ ਥੱਲੇ, ਜਿੱਥੇ ਯਹੂਦੀ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਕੈਥੋਲਿਕ ਇਹ ਸਾਰੇ ਲੋਕ ਜਿੱਥੇ ਖੜੇ ਸੀ। ਜਿਹੜਾ 2014 ਤੋਂ ਬਾਅਦ ਜਿਹੜਾ ਇੱਕ ਪੋਲੀਟੀਕਲ ਆਈਡੀਆ ਲੈ ਕੇ ਬੀਜੇਪੀ ਜਾਂ ਫਿਰ ਮੋਦੀ ਜੀ ਦਾ ਫੇਸ ਬਣਿਆ ਕਿ ਜਿਹਦੇ 'ਚ ਉਹਨਾਂ ਨੂੰ ਜਿਹੜਾ 19-20% ਮਾਈਨੋਰਿਟੀਜ਼ ਆ ਉਹਨਾਂ ਦੇ ਖਿਲਾਫ ਜਿਹੜਾ ਪੋਲੀਟੀਕਲ ਥੋਟ ਉਹਨੂੰ ਪੋਲਰਾਈਜ਼ਡ ਕੀਤਾ ਗਿਆ। ਤੇ ਕਿਉਂਕਿ ਮੈਜੋਰਿਟੇਰੀਅਨ ਡੈਮੋਕ੍ਰੇਸੀ ਆ ਤੇ ਉਹਦੇ 'ਚ ਉਹ ਜਿਹੜੀ ਤਾਕਤ ਆ ਵੱਖੋ ਵੱਖ ਖਾਸ ਤੌਰ ਤੇ ਹਿੰਦੀ ਭਾਸ਼ਾਈ ਇਲਾਕਿਆਂ ਦੇ ਵਿੱਚ ਜਿਹੜੀ ਬੀਜੇਪੀ ਆ ਉਹ ਸਰਕਾਰਾਂ ਬਣਾਉਣ 'ਚ ਕਾਮਯਾਬ ਹੋ ਰਹੀ ਆ। ਤਾਂ ਮੈਂ ਗੱਲ ਜਿਹੜੀ ਆ ਉਹ ਦਿੱਲੀ ਦੇ ਵਿੱਚ ਜਿਹੜਾ ਹੁਣ ਬਲਾਸਟ ਹੋਇਆ ਉੱਧਰ ਲੈ ਕੇ ਜਾਣੀ ਚਾਹੁੰਦਾ ਕਿ ਅੱਜ ਵੀ ਜਿਹੜੀਆਂ ਹੁਣ ਖਬਰਾਂ, ਲੇਟੈਸਟ ਖਬਰ ਆ ਕਿ ਜਿਹੜਾ ਪੁਲਵਾਮਾ ਦਾ ਉਹ ਬੰਦਾ ਸੀ ਜਿਹਦੇ ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਬਲਾਸਟ ਜਿਹਦੇ ਵੱਲੋਂ ਕੀਤਾ ਗਿਆ, ਉਹਦੇ ਘਰ ਨੂੰ ਭਾਰਤ ਦੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਹਨਾਂ ਦੇ ਵੱਲੋਂ ਉਡਾ ਦਿੱਤਾ ਗਿਆ ਆ ਅਟੈਕ ਦੇ ਨਾਲ। ਤੇ ਇੱਕ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਜਿਹੜਾ ਇੱਕ ਨਵੀਂ ਟਰਮ ਜਿਹੜੀ ਆ ਉਹ ਦੇਖਣ ਜਾ ਰਹੀ ਆ ਕਿ ਵਾਈਟ ਕੋਲਰ ਟੈਰਰਿਜ਼ਮ, ਕਿਉਂਕਿ ਇਸ ਵਾਰ ਜਿਹੜਾ ਮੁਸਲਮਾਨ ਨਿਸ਼ਾਨੇ ਤੇ ਆ ਉਹ ਮੁਸਲਮਾਨ ਆ ਕਿ ਜਿਹੜਾ ਉੱਚ ਅਹੁਦਿਆਂ ਤੇ ਕੰਮ ਕਰਦਾ ਆ ਜਾਂ ਸਰਵਿਸਿਜ਼ ਦੇ ਵਿੱਚ ਕੰਮ ਕਰਦਾ ਆ, ਕਿ ਉਹਨਾਂ ਦੇ ਲਈ ਵਾਈਟ ਕੋਲਰ ਟੈਰਰਿਜ਼ਮ ਜਿਹੜੀ ਇੱਕ ਨਵੀਂ ਟਰਮ ਆ ਰਹੀ ਆ। ਤਾਂ ਬਿਹਾਰ ਚੋਣਾਂ ਦੇ ਵਿੱਚ ਬੀਜੇਪੀ ਦੀ ਜਿੱਤ ਤੇ ਬੀਜੇਪੀ ਦਾ ਜਿਹੜੀਆਂ ਖੇਤਰੀ ਪਾਰਟੀਆਂ ਚਾਹੇ ਨੀਤੀ ਸੀ ਉਹਦੇ ਬਰਾਬਰ ਵੱਡੀ ਪਾਰਟੀ ਬਣ ਕੇ ਉਹਨਾਂ ਸੂਬਿਆਂ 'ਚ ਵੀ ਉੱਭਰਨਾ ਜਿੱਥੇ ਉਹਦੀ ਥਾਂ ਨਹੀਂ ਸੀ, ਸਪੇਸ ਨਹੀਂ ਸੀ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਦੂਜੇ ਪਾਸੇ ਜਦੋਂ ਇਹ ਇੱਕ ਨੈਰੇਟਿਵ ਬਿਲਡ ਅਪ ਹੋ ਰਿਹਾ, ਇਹ ਘਟਨਾਵਾਂ ਹੋ ਰਹੀਆਂ ਨੇ, ਤਾਂ ਕੀ ਖਾਸ ਤੌਰ ਤੇ ਮੁਸਲਮਾਨਾਂ ਦੇ ਲਈ ਜਿਹੜਾ ਅਗਲਾ ਸਮਾਂ ਆ ਭਾਰਤ ਦੇ ਵਿੱਚ ਉਹ ਹੋਰ ਜ਼ਿਆਦਾ ਚੁਣੌਤੀਆਂ ਭਰਿਆ ਤੇ ਮੁਸ਼ਕਲਾਂ ਭਰਿਆ ਤੁਹਾਨੂੰ ਨਜ਼ਰ ਆ ਰਿਹਾ ਹੈ? ਦੇਖੋ ਦੋ ਟਰਮਸ ਬਿਲਕੁਲ ਤੁਸੀਂ ਠੀਕ ਕਿਹਾ ਹੈ। ਇੱਕ ਤਾਂ ਵਾਈਟ ਕਾਲਰ ਟੈਰਰਿਜ਼ਮ ਲਫ਼ਜ਼ ਨਵਾਂ ਜਿਹੜਾ ਕੋਇਨ ਹੋਇਆ, ਇੱਕ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ। ਕਿਉਂਕਿ ਜੇ ਤੁਸੀਂ ਲੇਟੈਸਟ ਇਹਨਾਂ ਦੀਆਂ ਖਬਰਾਂ ਦੇਖੋ ਤਾਂ ਇਹ ਕਹਿ ਰਹੇ ਨੇ ਕਿ 3 ਟਨ ਤੋਂ ਜ਼ਿਆਦਾ ਮਟੀਰੀਅਲ 4 ਥਾਵਾਂ ਦੇ ਉੱਤੇ ਡਿਸਟ੍ਰੀਬਿਊਟ ਕੀਤਾ ਜਾਣਾ ਸੀ, 4 ਗੱਡੀਆਂ ਹੋਰ ਸੀ ਔਰ 8 ਥਾਵਾਂ ਤੇ ਬਲਾਸਟ ਕੀਤੇ ਜਾਣੇ ਸੀ ਡਿਫਰੈਂਟਲੀ। ਔਰ ਇਸ ਦੇ ਵਿੱਚ ਕੱਲਾ ਇਹੀ ਨਹੀਂ ਵੀ ਉਹਨਾਂ ਨੇ
ਇਸ ਵਾਰ ਇੱਕ ਕੌਸ਼ਨ ਤਾਂ ਉਹਨਾਂ ਨੇ ਰੱਖੀ ਕਿ ਇਮੀਡੀਏਟਲੀ ਪਾਕਿਸਤਾਨ ਦੇ ਸਿਰ ਇਲਜ਼ਾਮ ਨਹੀਂ ਲਾਇਆ। ਇਸ ਵਾਰ ਇਸ ਨੂੰ ਜੇ ਇਧਰ ਉਹਨਾਂ ਨੇ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਕਿਹਾ ਤੇ ਇਧਰ ਪੈਨ ਇਸਲਾਮਿਕ ਕੰਟਰੀਜ਼ ਟੈਰਰਿਜ਼ਮ ਨਾਲ ਜੋੜਨ ਦੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਬੇਸ਼ੱਕ ਇਹ ਇੰਡੀਅਨ ਸਟੇਟ ਦੀ ਸਟੇਟਮੈਂਟ ਨਹੀਂ ਹੈ, ਪਰ ਉਹਨਾਂ ਦੇ ਨਾਨ ਸਟੇਟ ਐਕਟਰਸ ਵੱਲੋਂ ਕਿਹਾ ਗਿਆ ਕਿ ਡਾਕਟਰ ਨਬੀ ਜਿਹੜਾ ਜਿਹਦੇ ਉਹ ਘਰ ਢਾਣ ਦਾ ਤੁਸੀਂ ਜ਼ਿਕਰ ਕੀਤਾ ਹੈ, ਜਾਂ ਜਿਹੜਾ ਉਸ ਮੌਕੇ ਦੇ ਉੱਤੇ ਬਲਾਸਟ ਮਾਰਿਆ ਜਾਂਦਾ ਹੈ, ਔਰ ਉਹਦੇ ਨਾਲ ਜਿਹੜੇ 2 ਹੋਰ ਡਾਕਟਰ ਜਿਹੜੇ ਫਰੀਦਾਬਾਦ ਤੋਂ ਗ੍ਰਿਫਤਾਰ ਕੀਤੇ ਗਏ, ਇਹ ਕਿਹਾ ਗਿਆ ਕਿ ਵੀ ਇਹ ਕਰਨ ਤੋਂ ਪਹਿਲਾਂ ਉਹ ਟਰਕੀ ਦੇ ਵਿੱਚ ਸਨ, ਜਿੱਥੇ ਉਹਨਾਂ ਨੇ ਟੈਲੀਗ੍ਰਾਫ ਜਿਹੜਾ ਸਿਗਨਲ ਇਹਨਾਂ ਮਾਡਲ ਦੇ ਉੱਤੇ ਉਹਨਾਂ ਨੇ ਗੱਲ ਕੀਤੀ, ਔਰ ਉਸ ਸਾਰੇ ਤੋਂ ਬਾਅਦ ਭਾਰਤ ਉਹ ਆਏ। ਸੋ ਜ਼ਾਹਰ ਹੈ ਕਿ ਇਹ ਇਲਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਕਿ ਈਵਨ ਇਹ ਜਿਹੜਾ ਉਹਨਾਂ ਦਾ ਹੈਂਡਲਰ ਸੀ, ਜਿਹੜਾ ਲਫ਼ਜ਼ ਇਹਨਾਂ ਨੇ ਕਿਹਾ ਕਿ ਜਿਹੜਾ ਹੈਂਡਲਰ ਹੈ ਉਹ ਟਰਕੀ ਦੇ ਵਿੱਚ ਬੈਠਾ ਹੋਇਆ ਸੀ। ਹੁਣ ਟਰਕੀ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਅਸੀਂ ਜਦੋਂ ਦੇਖਦੇ ਹਾਂ ਤੇ ਇੱਕ ਹਫ਼ਤਾ ਪਹਿਲਾਂ ਇਹ ਇੰਟਰਨੈਸ਼ਨਲ ਮੀਡੀਆ 'ਚ ਖਬਰ ਸੀ ਕਿ ਜਿਹੜੇ $800 ਮਿਲੀਅਨ ਦੀ ਇਹਨਾਂ ਦੀ ਅਪਾਚੇ ਆਰਮੀ ਹੈਲੀਕਾਪਟਰ ਦੀ ਡੀਲ ਸੀ, 3 ਰਹਿੰਦੇ ਸੀ ਡਿਲੀਵਰ ਕਰਨੇ, ਵੀ ਉਹ ਉਹਨਾਂ ਦਾ ਕਾਰਗੋ ਬੋਇੰਗ ਦਾ ਅਰੀਜ਼ੋਨਾ ਤੋਂ ਗਿਆ ਤੇ ਇੰਗਲੈਂਡ ਇੱਕ ਹਫ਼ਤਾ ਗਰਾਊਂਡਡ ਰਿਹਾ। ਉਸ ਤੋਂ ਬਾਅਦ ਉਹ ਵਾਪਸ ਆ ਕੇ ਅਨਲੋਡ ਹੋਇਆ, ਔਰ ਮਿਸਟਰੀ ਕਿ ਵੀ ਅੱਗੇ ਕਿਉਂ ਨਹੀਂ ਜਾ ਸਕਿਆ। ਅੱਜ ਇਹ ਗੱਲ ਬੜੀ ਕਲੀਅਰ ਪਿਛਲੇ 24 ਘੰਟੇ ਦੇ ਵਿੱਚ ਹੋਈ ਕਿ ਟਰਕੀ ਨੇ ਆਪਣਾ 에ਅਰ ਸਪੇਸ ਯੂਜ਼ ਕਰਨ ਦੇਣ ਤੋਂ ਨਾ ਕਰ ਦਿੱਤੀ ਕਿ ਇੱਥੋਂ ਦੀ ਨਹੀਂ ਉੱਡ ਸਕਦੇ, ਇਸ ਲਈ ਉਹਨੂੰ ਵਾਪਸ ਲਿਆਂਦਾ ਗਿਆ। ਹੁਣ ਇਹ ਸਿਚੁਏਸ਼ਨ ਜਿਹੜੀ ਆ ਆਲਰੇਡੀ ਵਾਰ ਵਾਲੀ ਸਿਚੁਏਸ਼ਨ ਹੁੰਦੀ ਹੈ, ਜਦੋਂ ਜੰਗ 'ਚ ਹੁੰਦਾ, ਜਿਵੇਂ ਅੱਜ ਵੀ ਇੰਡੀਆ ਪਾਕਿਸਤਾਨ ਇੱਕ ਦੂਜੇ ਦਾ 에ਅਰ ਸਪੇਸ ਨਹੀਂ ਇਸਤੇਮਾਲ ਕਰ ਸਕਦੇ। ਸੋ ਮੈਨੂੰ ਲੱਗਦਾ ਹੈ ਵੀ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਤੋਂ ਹਟ ਕੇ ਤੁਰਕੀਏ, ਜਿਹੜਾ ਟਰਕੀ ਦਾ ਨਵਾਂ ਨਾਂ ਹੈ, ਉਹਨਾਂ ਨੂੰ ਵੀ ਇਹਨਾਂ ਨੇ ਇਨਵੋਲਵ ਕੀਤਾ। ਸੈਕੰਡਲੀ, ਜੇ ਅਸੀਂ ਡਾਕਟਰਸ ਦੀ ਲਿਸਟ ਦੇਖੀਏ ਤੇ ਫਿਰ ਉਹ ਕਸ਼ਮੀਰ ਵੈਲੀ ਤੋਂ ਲੈ ਕੇ ਫਰੀਦਾਬਾਦ ਤੋਂ ਹੁੰਦੇ ਹੋਏ ਕੇਰਲਾ ਤੱਕ। ਹੁਣ ਕੁਝ ਹਫ਼ਤੇ ਪਹਿਲਾਂ ਇੱਕ ਜਿਹਨੂੰ ਇਹ ਮੋਡਿਊਲ ਕਹਿੰਦੇ ਨੇ, ਉਹ ਕੇਰਲਾ 'ਚ ਉਹਦੇ 'ਚ ਵੀ ਡਾਕਟਰਸ ਦੀ ਇਨਵੋਲਵਮੈਂਟ ਦੀ ਗੱਲ ਸੀ ਕਿ ਵੀ ਇਹ ਸਾਰੇ ਇਨਵੋਲਵ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕਾਮਨ ਮੁਸਲਮਾਨ ਤਾਂ ਵੈਸੇ ਹੀ ਇਹਨਾਂ ਨੇ ਬਿਲਕੁਲ ਉਸ ਨੂੰ ਕਸਿਆਰਾ ਬਣਾਇਆ ਹੋਇਆ ਹੈ। ਯੂਪੀ ਦੇ ਵਿੱਚ ਜਿਹੜਾ ਸੋ ਕਾਲਡ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਜਿਹੜਾ ਮਿਡਲ ਕਲਾਸ ਮੁਸਲਮਾਨ ਕਿਸੇ ਵੀ ਐਕਟੀਵਿਟੀ 'ਚ ਇਨਵੋਲਵ ਹੁੰਦਾ ਸੀ, ਉਹ ਸੀਏਏ ਦਾ ਐਜੀਟੇਸ਼ਨ ਹੋਏ ਜਾਂ ਦੂਜਾ, ਉਹਨਾਂ ਦੀਆਂ ਬਿਜ਼ਨੈਸਿਸ ਨੂੰ ਵੀ ਜਾ ਕੇ ਬੁਲਡੋਜ਼ਰ ਢਾ ਦਿੰਦਾ, ਉਹਨੂੰ ਵੀ ਨਕਾਰਾ ਕਰ ਦਿੱਤਾ ਹੈ। ਪਰ ਜਿਹੜਾ ਥੋੜਾ ਬਹੁਤ ਪੜ੍ਹਿਆ ਲਿਖਿਆ ਅਪਰ ਕਲਾਸ, ਔਰ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਆਰਟੀਕਲ 370 ਦੇ ਥੱਲੇ ਰਿਜ਼ਰਵੇਸ਼ਨ ਦਾ ਬਾਹਰਲੇ ਉੱਥੇ ਆ ਨਹੀਂ ਸੀ ਸਕਦੇ, ਪਰ ਜੰਮੂ ਕਸ਼ਮੀਰ ਦੇ ਮੈਂ ਬਹੁਤ ਸਾਰੇ ਮੈਨੂੰ ਪਤਾ ਹੈ ਕਿ ਉੱਥੇ ਲਿਟਰੇਸੀ ਰੇਟ ਵੀ ਬਹੁਤ ਵਧੀਆ ਰਿਹਾ ਹੈ, ਔਰ ਬਾਹਰਲੀਆਂ ਯੂਨੀਵਰਸਿਟੀਆਂ 'ਚ ਵੀ ਜੰਮੂ ਕਸ਼ਮੀਰ ਦੇ ਸਟੂਡੈਂਟਸ ਜਿਹੜੇ ਨੇ ਉਹ ਡਾਕਟਰ ਇੰਜੀਨੀਅਰ ਬਣੇ, ਔਰ ਉਹ ਇਹਨਾਂ ਨੇ ਇੱਕ ਪਾਸੇ ਉਹਨਾਂ ਦਾ ਜਿਹੜਾ ਐਸਟੈਬਲਿਸ਼ ਪਾਰਟ ਹੈ। ਔਰ ਹੁਣ ਜਿਸ ਹਸਪੀਟਲ ਦੇ ਵਿੱਚ ਇਹਨਾਂ ਦੋਨਾਂ ਡਾਕਟਰਸ ਦੀ ਸਰਵਿਸ ਦੀ ਗੱਲ ਹੈ, ਫਰੀਦਾਬਾਦ ਜਿਹੜਾ ਲਗਭਗ 45 ਮੀਲ ਦੇ 70 ਏਕੜ 'ਚ ਫੈਲੀ ਹੋਈ ਉਹ ਯੂਨੀਵਰਸਿਟੀ ਹੈ, 2014 ਦੇ ਵਿੱਚ ਉਹ ਹੋਂਦ ਦੇ ਵਿੱਚ ਆਈ, ਔਰ ਉਸ ਦੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਵੀ ਸਿੱਖ ਬੀਬੀ ਹੈ, ਭੁਪਿੰਦਰ ਕੌਰ। ਹੁਣ ਇਹ ਸਾਰਾ ਜਦੋਂ ਤੁਸੀਂ ਮੇਲ ਕੇ ਦੇਖਦੇ ਹੋ ਔਰ ਇੱਕ ਕੰਸਿਸਟੈਂਟ ਢੰਗ ਨਾਲ ਇੱਕ ਨੈਰੇਟਿਵ ਬਿਲਟ ਹੁੰਦਾ ਦੇਖਦੇ ਹੋ, ਤੇ ਮੇਰਾ ਖਿਆਲ ਹੈ ਵੀ ਉਹਨਾਂ ਨੇ ਜਿਹੜੀ ਮੂਵ ਕੋਵਿਡ ਦੇ ਵੇਲੇ ਸ਼ੁਰੂ ਕੀਤੀ ਸੀ ਕਿ ਜੀ ਮੁਸਲਮਾਨਾਂ ਦੇ ਠੇਲਿਆਂ ਤੋਂ ਫਰੂਟ ਤੋਂ ਨਾ ਲਓ, ਪੰਜਾਬ ਦੇ ਵਿੱਚ ਵੀ ਇਹਨਾਂ ਨੇ ਗੁਜਰਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕਿ ਜੀ ਇਹ ਦੁੱਧ ਜਦੋਂ ਵੇਚਦੇ ਨੇ ਤਾਂ ਥੁੱਕ ਪਹਿਲਾਂ ਸੁੱਟਦੇ ਨੇ ਭਾਂਡੇ ਦੇ ਵਿੱਚ, ਜਾਂ ਦੂਜਾ ਇਹਨਾਂ ਤੋਂ ਦੁੱਧ ਨਾ ਲਓ। ਸੋ ਮਤਲਬ ਉਹ ਉਹਨਾਂ ਨੂੰ ਕਮਰਸ਼ੀਅਲ ਬਾਈਕਾਟ ਦੇ ਥੱਲੇ ਮਾਰਨਾ ਸੀ। ਫਿਰ ਜਦੋਂ ਇਹਨਾਂ ਦੀ ਕਵਾੜੀਆ ਯਾਤਰਾ ਸ਼ੁਰੂ ਹੋਈ, ਸਾਰੇ ਯੂਪੀ 'ਚ ਸੀ ਕਿ ਜਿਹੜੇ ਆਲੇ ਦੁਆਲੇ ਦੀਆਂ ਦੁਕਾਨਾਂ ਵਾਲੇ ਨੇ ਉਹ ਪਲੇ ਕਰਨ ਆਪਣੇ ਨਾਂ ਕਿ ਉਹ ਕੀ ਨੇ, ਤਾਂ ਕਿ ਮੁਸਲਮਾਨਾਂ ਨੂੰ ਉਸ ਵਪਾਰਕ ਲਾਈਨ ਤੋਂ ਵੀ ਬਾਹਰ ਰੱਖਿਆ ਜਾਏ, ਜਿਹੜਾ ਰੱਖਿਆ ਗਿਆ। ਕਿਸੇ ਕੋਰਟ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਔਰ ਹੁਣ ਜਿਹੜਾ ਵਾਈਟ ਕਾਲਰ ਜਾਂ ਸਫਿਸਟੀਕੇਟ ਡਾਕਟਰ ਕਲਾਸ ਹੈ, ਉਸ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੈ, ਜਿਵੇਂ ਈਵਨ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਟਰਮ ਇਸਤੇਮਾਲ ਹੋ ਰਹੀ ਹੈ, ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ ਕਿ ਇਹਨਾਂ ਨੇ ਜਦੋਂ ਜਿਹੜਾ ਕਸ਼ਮੀਰ ਫਾਈਲਸ ਨਾਂ ਦੀ ਫਿਲਮ ਬਣਵਾਈ, ਉਹਦੇ 'ਚ ਕਿਸ ਲੈਵਲ ਦੇ ਉੱਤੇ ਜਿਹੜਾ ਬਿਲਕੁਲ ਨੈਰੇਟਿਵ ਬਦਲਿਆ ਕਿ ਜੀ ਉਹ ਤਾਂ ਕਸ਼ਮੀਰੀ ਪੰਡਤ ਟਾਰਗੇਟ ਨੇ, ਇਹ ਤਾਂ ਬੜੇ ਆਰਾਮ ਨਾਲ ਰਹਿੰਦੇ ਨੇ। ਫਿਰ ਇਹਨਾਂ ਨੇ ਕੇਰਲਾ ਫਾਈਲਸ ਬਣਵਾਈ ਕਿ ਕੇਰਲਾ ਦੇ ਵਿੱਚ ਕਿਵੇਂ ਕਨਵਰਸ਼ਨ ਕੀਤੀ ਜਾ ਰਹੀ ਹੈ।
ਅਸਾਮ ਦਾ ਜੇ ਤੁਸੀਂ ਹਾਲ ਦੇਖੋ, ਲਵ ਜਿਹਾਦ ਤੇ ਫਲੱਡ ਜਿਹਾਦ ਤੇ ਕੋਵਿਡ ਜਿਹਾਦ ਤੇ ਫਲਾਣਾ, ਇਹ ਸਾਰੇ ਨਾਰੇ ਜਿਹੜੇ ਨੇ, ਕਿਉਂਕਿ ਦੇਖੋ ਸਿੱਖ ਬੋਧੀ ਜੈਨੀ, ਇਹ ਤਾਂ ਉਹਨਾਂ ਨੇ ਡੈਥ ਕਿਸ ਨਾਲ ਹੀ ਆਪਣੇ ਚ ਸਮੋਏ ਹੋਏ ਨੇ। ਜਦੋਂ ਰਿਪੀਟਡਲੀ ਮੋਹਨ ਭਾਗਵਤ ਕਹਿੰਦਾ ਹੈ ਕਿ ਭਾਰਤ 'ਚ ਜੰਮਿਆ ਹਰ ਕੋਈ ਹਿੰਦੂ ਹੈ, ਔਰ ਜਿਹੜੀ ਆਰਐਸਐਸ ਦੀ ਡੈਫੀਨੇਸ਼ਨ ਹੈ, ਜਦੋਂ ਉਹ ਇੰਡੀਅਨ ਰਿਲੀਜਨ ਜਾਂ ਹਿੰਦੂਤਵਾ ਵਰਸਸ ਫੋਰਨ ਕਹਿੰਦਾ ਹੈ, ਉਹ ਕਹਿੰਦਾ ਵੀ ਜਿਨ੍ਹਾਂ ਦੀ, ਉਹ ਭਾਵੇਂ ਸਾਵਰਕਰ ਹੈ ਜਾਂ ਹੈਡਗਵੇਅਰ ਹੈ, ਉਹ ਕਹਿੰਦਾ ਜਿਨ੍ਹਾਂ ਦੀ ਪੁੰਨ ਭੂਮੀ ਸੰਸਕ੍ਰਿਤ ਦੇ ਵਿੱਚ, ਉਹ ਆਰੀਆਵਰਤ ਤੋਂ ਬਾਹਰ ਹੈ, ਭਾਰਤੀ ਖੰਡ ਤੋਂ ਬਾਹਰ ਹੈ, ਉਹ ਏਲੀਅਨ ਰਿਲੀਜਨ। ਉਹਨਾਂ ਦੇ ਲਈ ਦੋ ਹੀ ਚੋਇਸਿਸ ਨੇ, ਈਦਰ ਅਸਿਮੀਲੇਟ ਔਰ ਬੀ ਰੈਡੀ ਟੂ ਐਨਾਈਲੇਟ, ਜਾਂ ਵਿੱਚ ਜਜ਼ਬ ਹੋਵੋ ਜਾਂ ਖਤਮ ਹੋਣ ਲਈ ਤਿਆਰ ਹੋਵੋ। ਸੋ ਮੈਨੂੰ ਲੱਗਦਾ ਹੈ, ਔਰ ਇਹ ਇੱਥੇ ਜਿਹੜੇ ਇੱਕ ਡਾਕਟਰ ਸਟੈਨਲੀ ਜਿਹਨੇ ਜੈਨੋਸਾਈਡ ਦੀਆਂ 10 ਸਟੇਜਸ ਡਿਫਾਈਨ ਕੀਤੀਆਂ, ਜਿਹਨੂੰ ਯੂਐਨ ਨੇ ਮੰਨਿਆ ਹੋਇਆ, ਉਹ ਇਹ ਕਹਿ ਰਿਹਾ ਵੀ ਇਸ ਵੇਲੇ ਦੁਨੀਆ 'ਚ ਜੇ ਕਿਤੇ ਸਭ ਤੋਂ ਜ਼ਿਆਦਾ ਇੱਕ ਸੁਸਾਇਟੀ ਵਲਨਰੇਬਲ ਹੈ, ਜਿਨ੍ਹਾਂ ਦਾ ਜੈਨੋਸਾਈਡ ਕਿਸੇ ਵੇਲੇ ਵੀ ਹੋ ਸਕਦਾ ਹੈ, ਤਾਂ ਇੰਡੀਅਨ ਮੁਸਲਿਮ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਉਸ ਪਾਸੇ ਵੱਲ ਜਿਹੜਾ ਉਹ ਪੇਸ਼ਕਦਮੀ ਹੈ। ਔਰ ਇਸ ਸਾਰੇ ਦੇ ਬਾਵਜੂਦ ਕਿ ਦਹਿਸ਼ਤਗਰਦੀ ਹੈ ਇੱਕ ਪਾਸੇ, ਇਹਦਾ ਅਸੀਂ ਜਦੋਂ ਕਹਿੰਦੇ ਹਾਂ ਵੀ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਹੈ, ਪਰ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਂ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਗਰਾਊਂਡ ਤਿਆਰ ਕਰਨ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਫਰੇਜ਼ ਘੜੇ ਗਏ, ਸਿੱਖਾਂ ਨੂੰ ਇਹਦੇ 'ਚ ਫਿੱਟ ਕੀਤਾ ਗਿਆ, ਉਹ ਨੈਰੇਟਿਵ ਬਿਲਟ ਕੀਤਾ ਗਿਆ, ਉਸ ਕਿਸਮ ਦੀਆਂ ਵੀਡੀਓਜ਼ ਬਣਾਈਆਂ ਗਈਆਂ, ਨਾਵਲ ਲਿਖਵਾਏ ਗਏ, ਔਰ ਫਿਰ ਜੋ ਸਾਡੇ ਨਾਲ ਹੋਇਆ ਜਾਂ ਲਗਾਤਾਰਤਾ ਨਾਲ ਹੋ ਰਿਹਾ, ਤੇ ਮੁਸਲਮਾਨਾਂ ਬਾਰੇ ਤਾਂ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਨੂੰ ਉਹ ਭਾਰਤ ਦੇ ਦੁਸ਼ਮਣ ਔਰ ਪਾਕਿਸਤਾਨ ਦੇ ਦੋਸਤ ਔਰ ਦੂਸਰਾ ਨੈਰੇਟਿਵ ਸੀ। ਹੁਣ ਤਾਂ ਉਹ ਵਿਚਾਰੇ ਪੁੱਠੇ ਲਟਕ ਕੇ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਨੇ। ਉਹ ਵੇਸੀ ਵਰਗਾ ਬੰਦਾ ਜਿਹੜਾ ਕਿ ਇਹਨਾਂ ਦਾ ਝੂਠ ਵੇਚਣ ਦੇ ਲਈ ਜਿਹੜਾ ਉਹ 35 ਦੇਸ਼ਾਂ ਦੇ ਵਿੱਚ ਘੁੰਮਿਆ, ਔਰ ਜਿਹੜਾ ਕਹਿੰਦਾ ਕਿ ਜੀ ਬਿਲਕੁਲ ਮੈਚ ਨਹੀਂ ਹੋਣਾ ਚਾਹੀਦਾ, ਔਰ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦਾ, ਉਹ ਵੀ ਇਹਨਾਂ ਨੂੰ, ਇਸ ਕਿਸਮ ਦੇ ਲੋਕ ਵੀ ਅਲਟੀਮੇਟਲੀ ਉਹਨਾਂ ਦੀ ਟੋਪੀ, ਉਹਨਾਂ ਦੀ ਦਾੜੀ, ਉਹਨਾਂ ਦੀ ਨਮਾਜ਼, ਇਹ ਸਾਰੇ ਹੀ ਉਹਨਾਂ ਨੂੰ ਅੱਖਰਦੇ ਨੇ। ਸੋ ਮੈਂ ਇਹ ਸਮਝਦਾ ਵੀ ਇਸ ਵੇਲੇ ਭਾਰਤੀ ਮੁਸਲਮ ਔਰ ਦੂਸਰੀਆਂ ਘੱਟ ਗਿਣਤੀਆਂ ਉਸ ਲੈਵਲ ਦੇ ਉੱਤੇ ਹੀ ਖੜੀਆਂ ਨੇ, ਉਸ ਸਟੈਪ ਦੇ ਉੱਤੇ ਜਿਹੜਾ 1933-34 ਦੇ ਵਿੱਚ ਜਰਮਨ ਦੀ ਆਕੂਪੇਸ਼ਨ ਦੇ ਥੱਲੇ, ਜਿੱਥੇ ਯਹੂਦੀ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਕੈਥੋਲਿਕ, ਇਹ ਸਾਰੇ ਲੋਕ ਜਿੱਥੇ ਖੜੇ ਸੀ।